आओ जी आ गए यहाँ ते पूरा गाँव पा गए यहाँ। पंजाबी रेडियो यूएसए ते खासे चारे पासे। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ यूएसए ਤੇ ਸਾਰਿਆਂ ਦਾ ਸਵਾਗਤ ਹੈ। ਅਸੀਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ, ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। ਨੇ ਵਿਚਾਰਾਂ ਦੀ ਸਾਂਝ ਪਾਉਂਦੇ ਕਦੇ ਮੇਰੇ ਨਾਲ ਅਚਾਰਾਂ ਦੀ ਸਾਂਝ ਵੀ ਪਾਓ, ਮੈਨੂੰ ਅਚਾਰ ਬਹੁਤ ਸਵਾਦ ਲੱਗਦੇ ਆ। ਤਾਂ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ ਦੀ ਹੁੰਦੀ ਆਉਂਦਿਆਂ ਹੀ ਗੱਜ ਕੇ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਂ ਗੱਲ ਕਰ ਰਿਹਾ ਸੀਗਾ ਅਚਾਰਾਂ ਦੀ ਸਾਂਝ ਮੇਰੇ ਨਾਲ ਪਾਓ। ਹਾਂਜੀ, ਨਿੰਬੂ ਦਾ ਅਚਾਰ, ਗਲਗਲ ਦਾ ਅਚਾਰ, ਅੰਬ ਦਾ ਅਚਾਰ। ਤੁੱਕਿਆਂ ਦਾ ਅਚਾਰ ਖਾਧਾ ਕਦੀ? ਤਾਂ ਕੁੱਤਿਆਂ ਦਾ ਅਚਾਰ, ਤੁੱਕਿਆਂ ਦਾ ਅਚਾਰ ਨਹੀਂ ਆਈ ਡੋਨਟ ਨੋ। ਕਿੱਕਰ ਨੂੰ ਲੱਗਦੇ ਨੇ ਤੁੱਕੇ, ਅੱਛਾ, ਤੇ ਤੁੱਕਿਆਂ ਦਾ ਹੁੰਦਾ ਹੈ ਅਚਾਰ। ਮੈਨੂੰ ਲੱਗਾ ਤੁੱਕਾ ਪੇਪਰ ਚਲਾਉਂਦਾ ਬੰਦਾ। ਉਹ ਨਹੀਂ, ਉੱਥੇ ਹੀ ਤਾਂ ਗੱਲ ਆਈ, ਤੀਰ ਨਹੀਂ ਤਾਂ ਤੁੱਕਾ। ਅੱਛਾ ਏਦਾਂ ਬਣੀ ਸੀ ਗੱਲ। ਹਾਂਜੀ, ਤੈਨੂੰ ਕਾਫੀ ਗਿਆਨ ਹੈਗਾ ਪੁਰਾਣੀ ਵਿਰਾਸਤਾਂ ਦਾ। ਗਿਆਨ ਹੈ। ਮੈਂ ਤੈਨੂੰ ਤੁੱਕਿਆਂ ਦੇ ਅਚਾਰ ਦੀ ਵਿਸ਼ੇਸ਼ਤਾ ਦੱਸੂਗੀ। ਹੁਣ ਤੇ ਸ਼ੱਕ ਪੈ ਤੇਰੀ ਉਮਰ ਕਾਫੀ, ਤੂੰ ਵਾਲ ਵਲਜਾਈ ਕਰਦੀ ਆ। ਤਾਇਆ, ਪੜ੍ਹਨਾ ਲਿਖਣਾ ਚਾਹੀਦਾ ਬੰਦੇ ਨੂੰ, ਸਮਝ ਹੋਣੀ ਚਾਹੀਦੀ ਹੈ, ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਮੇਰਾ ਇੱਕ ਦੋਸਤ ਵੀ ਬਹੁਤ ਪੜ੍ਹਨਾ ਲਿਖਦਾ ਹੈ। ਅੱਛਾ, ਇੰਨਾ ਪੜ੍ਹਦਾ ਲਿਖਦਾ ਕਮਲਾ ਹੋ ਗਿਆ ਹੁਣ। ਇੰਨਾ ਵੀ ਨਹੀਂ ਪੜ੍ਹਨਾ ਚਾਹੀਦਾ। ਤੇ ਫਿਰ ਇੰਨਾ ਉਹੀ ਮੈਂ ਗੱਲ ਕਹਿ ਰਿਹਾ ਨਾ ਕਿ ਜਿਹੜੀ ਤੂੰ ਗੱਲ ਕਰਤੀ, ਮੈਨੂੰ ਨਹੀਂ ਵੇਖ ਸਭ ਮੇਰੇ ਤੋਂ ਵੇਖ। ਦੁਨੀਆ 'ਚ ਦੋ ਤਿੰਨ ਚੀਜ਼ਾਂ ਪੁਰਾਣੀਆਂ ਨੇ। ਇੱਕ ਤੂੰ, ਇੱਕ ਤਾਜ ਮਹਿਲ, ਇੱਕ ਸਟੈਚੂ ਆਫ ਲਿਬਰਟੀ। ਤੇ ਮੇਰਾ ਛੋਟਾ ਹੈ ਨਾ, ਛੋਟਾ ਭਰਾ ਹੀ ਹੈ। ਤੇ ਇੰਨਾ ਪੁਰਾਣਾ ਮੈਨੂੰ ਇਹ ਗੱਲ ਨਹੀਂ ਸੀ ਪਤਾ, ਤੈਨੂੰ ਪਤਾ ਹੈ। ਦੇਖਿਆ ਫੇਰ ਇਹਦੇ ਮੈਂ ਤੈਨੂੰ ਇੱਕ ਹੋਰ ਗੱਲ ਦੱਸੂਗੀ ਇਹਦੇ ਨਾਲ ਜੁੜੀ ਹੋਈ। ਅੱਛਾ, ਗਾਣਾ ਸੁਣ। ਲਾ ਦੇ ਫਿਰ ਬੁੱਢਾ। ਵੈਲਕਮ ਬੈਕ ਹਾਸ਼ੇ ਚਾਰੇ ਪਾਸੇ। ਤੁਸੀਂ ਸੁਣ ਰਹੇ ਹੋ ਮੇਰਾ ਨਾਮ ਢਾਇਆ ਚੌਂਕੀ। ਮੇਰੀ ਗੱਲ ਨੂੰ ਕਿਵੇਂ ਜਰੇਗੀ? ਕਿਵੇਂ ਜਰੂੰਗੀ? ਬਿੱਲੋ ਬੱਗੇ ਬਿੱਲੇ ਆਂਦਾ ਕੀ ਕਰੇਗੀ, ਬੱਗੇ ਬਿੱਲੇ ਆਂਦਾ ਕੀ ਕਰੇਗੀ। ਇੰਨਾ ਗਾਣਾ ਨਾ ਇਹ ਵੈਸੇ ਉਹ ਗਾਇਕ ਨੇ ਨਹੀਂ ਗਾਇਆ ਹੋਣਾ ਜਿੰਨਾ ਤਾਂ ਤੂੰ ਗਾਤਾ। ਮੈਨੂੰ ਇਹ ਬੱਗੇ ਬਿੱਲੇ ਬਹੁਤ ਪਸੰਦ ਆਇਆ। ਅੱਛਾ, ਤੁੱਕਿਆਂ ਦਾ ਅਚਾਰ ਤੈਨੂੰ ਮੈਂ ਦੱਸ ਰਹੀ ਸੀ। ਅੱਛਾ, ਤੈਨੂੰ ਪਤਾ ਨਾ ਤਾਂ ਜਦੋਂ ਕਹਿੰਦੇ ਕਿਸੇ ਦੇ ਸੈੱਲ ਸੁਲ ਘਟ ਜਾਣ, ਜਦੋਂ ਸਮੱਸਿਆ ਆ ਜਾਏ, ਡੇਂਗੂ ਹੋ ਜਾਏ, ਤਾਂ ਉਹਨੂੰ ਕਹਿੰਦੇ ਆ ਬੱਕਰੀ ਦਾ ਦੁੱਧ ਪਿਆਓ ਤੇ ਉਹਦੇ ਨਾਲ ਉਹ ਠੀਕ ਹੋ ਜਾਂਦਾ। ਤੇ ਤੈਨੂੰ ਪਤਾ ਬੱਕਰੀ ਦੀ ਸਭ ਤੋਂ ਪਸੰਦੀਦਾ ਖੁਰਾਕ ਕਿਹੜੀ ਹੁੰਦੀ ਹੈ? ਕੀ ਹੁੰਦੀ ਹੈ? ਤੁੱਕੇ। ਬੱਕਰੀ ਜਿਹੜੀ ਹੈ ਉਹ ਤੁੱਕੇ ਖਾਣਾ ਪਸੰਦ ਕਰਦੀ ਹੈ, ਤੇ ਤੁੱਕੇ ਲੱਗਦੇ ਨੇ ਕਿੱਕਰ ਨੂੰ। ਤੇ ਫਿਰ ਤੇ ਮੈਂ ਤੁੱਕਾ ਬਹੁਤ ਖਾਦਾ। ਤੂੰ ਕਿਵੇਂ ਖਾਦਾ? ਬੱਕਰੀ ਸਮੇਤ। ਹਾਂ, ਤੁੱਕਾ ਜਿਹੜਾ ਹੈ ਉਹ ਕਿੱਕਰ ਨੂੰ ਲੱਗਦਾ। ਅੱਛਾ, ਹੈ ਨਾ। ਤੇ ਫਿਰ ਤੂੰ ਇਹ ਸੋਚ ਵੀ ਜੇ ਬੱਕਰੀ ਉਹ ਤੁੱਕੇ ਖਾ ਕੇ ਤੇ ਇੰਨਾ ਪੌਸ਼ਟਿਕ ਦੁੱਧ ਦੇ ਸਕਦੀ ਹੈ, ਤੇ ਫਿਰ ਉਹ ਤੁੱਕਿਆਂ ਦੇ ਅੰਦਰ ਕਿੰਨੇ ਪੋਸ਼ਕ ਤੱਤ ਹੋਣਗੇ। ਗੱਲ ਤੇਰੀ ਸਹੀ ਹੈ। ਕੁਝ ਏਦਾਂ ਦੱਸ, ਮੇਰੇ ਬਾਲ ਘਣੇ ਹੋ ਜਾਣ ਦੁਬਾਰਾ। ਅੱਛਾ, ਮੈਂ ਨਾ ਸ਼ਿਕਾਕਾਈ ਬਹੁਤ ਖਾਦਾ ਆਪਣੇ ਟਾਈਮ ਤੇ। ਖਾਈਦਾ ਨਹੀਂ ਹੈ, ਉਹ ਲਾਈਦਾ। ਮੈਂ ਮੈਨੂੰ ਕਹਿੰਦੇ ਲਾਣ ਨਾ ਆਂਦੇ, ਮੈਂ ਖਾਦਾ। ਮੈਂ ਕਿਹਾ ਕੋਈ ਇੰਟਰਨਲੀ ਵਾਲ ਆਣਗੇ, ਆਏ ਨਹੀਂ। ਪਰ ਜਦ ਮੈਂ ਕਿਹਾ ਸੀ ਮੈਂ ਗੱਲ ਕਰ ਰਿਹਾ, ਤੂੰ ਵਿੱਚੇ ਗਾਣਾ ਲਾ ਦੇ। ਗਾਣਾ ਬਹੁਤ ਕਾਲਾ ਆਂਦਾ। ਨਹੀਂ, ਇਹ ਵੀ ਇੱਕ ਟਾਈਮਿੰਗ ਹੁੰਦੀ ਹੈ ਨਾ। ਤਾਂ ਇਹ ਵੀ ਕਿੰਨੀ ਕੁ ਗੱਲ ਕਰਨੀ ਹੈ, ਕਦੋਂ ਗਾਣਾ ਲੱਗਣਾ। ਬੜੀ ਖਰਾਬ ਟਾਈਮਿੰਗ ਹੈ ਤੇਰੀ ਵੈਸੇ। ਮਾਫੀ ਚਾਹਨੀ, ਤੂੰ ਹੁਣ ਗੱਲ ਪੂਰੀ ਕਰ ਲੈ। ਮੈਂ ਕਹਿੰਦਾ ਪਿਆ ਕਿ ਮੈਂ ਸ਼ਿਕਾਕਾਈ ਇੰਨਾ ਖਾਦਾ ਵਾ, ਬਾਲ ਨਹੀਂ ਆਏ, ਧੁੰਨੀ ਤੇ ਖੁਰਕ ਪੈ ਗਈ ਮੇਰੇ। ਤਾਇਆ ਧੁੰਨੀ ਖੋਲ ਕੇ ਵੇਖੀ, ਚੱਲ ਵਾਲੀ ਹੋ ਗਏ ਹੁਣ। ਮੈਂ ਧੁੰਨੀ ਖੋਲ ਕੇ ਦੇਖੀ ਤੇ ਪਤਾ ਹੀ ਦੋ ਬੰਦੇ ਬੇਹੋਸ਼ ਹੋ ਗਏ। ਆਏ ਹਾਏ ਤਾਇਆ, ਸੱਚੀ ਖੋਲੀ? ਹਾਂ, ਤੈਨੂੰ ਨਹੀਂ ਪਤਾ ਕੀ ਤੂੰ ਧੁੰਨੀ ਤੇ ਜ਼ਿਪ ਲਵਾਈ ਹੈ? ਨਹੀਂ, ਧੁੰਨੀ ਨੂੰ ਜਦੋਂ ਤੂੰ ਧੁੰਨੀ ਚੁੰਗਲ ਮਾਰ ਕੇ ਸੁੰਘ ਕੇ ਦੇਖੀ। ਛੀ ਤਾਇਆ ਪਲੀਜ਼। ਜੋ ਮੈਂ ਕਹਿੰਦਾ ਤੇ ਪਿਆ ਕਰਕੇ ਦੇਖੀ ਇੱਕ ਵਾਰ। ਮੈਂ ਨਹੀਂ ਕਰਦੀ। ਓਏ ਮੈਂ ਕਹਿੰਦਾ ਪਿਆ ਵਾ, ਪੰਗਾ ਪੈ ਗਿਆ। ਇੱਕ ਵਾਰ ਨਾ ਮੇਰਾ ਦੋਸਤ ਸੀਗਾ, ਮੈਨੂੰ ਬੜਾ ਤੰਗ ਕਰਦਾ ਸੀ। ਮੈਨੂੰ ਬਹੁਤ ਮਜ਼ਾਕ ਕਰਦਾ ਸੀ। ਇੱਕ ਦਿਨ ਮੈਂ ਕਿਹਾ ਮਜ਼ਾ ਚਕਾਉਂਦੇ ਆ, ਮੈਨੂੰ ਸਰਦੀਆਂ ਸਰਦੀਆਂ 'ਚ ਬੰਦਾ 2 ਦਿਨ ਛੱਡ ਕੇ ਜਾਂਦਾ। ਤੇ ਦੇਖੋ ਜਦੋਂ ਅਸੀਂ ਬੋਲਦੇ ਆ, ਉਹਦੀ ਵਾਈਬ੍ਰੇਸ਼ਨ ਧੁੰਨੀ ਦੇ ਕੋਲ ਵੀ ਹੁੰਦੀ ਹੈ। ਇਸ ਕਰਕੇ ਬ੍ਰੈਂਡ ਦਾ ਜਿਹੜਾ ਰੂਹ ਬਣਦਾ, ਧੁੰਨੀ ਖਿੱਚ ਲੈਂਦੀ ਹੈ। ਉਹ ਰੂਹ ਇਕੱਠਾ ਹੋਇਆ ਧੁੰਨੀ 'ਚ, ਉਹ ਤੰਗ ਕਰੇ, ਮੈਂ ਰੂਹ ਕੱਢ ਕੇ ਮੂੰਹ 'ਚ ਪਾ ਦਿੱਤਾ। ਆਏ ਹਾਏ ਤਾਇਆ, ਯੂ ਆਰ ਸੋ ਗੰਦਾ। ਉਸ ਤੋਂ ਬਾਅਦ ਹੋ ਗਿਆ ਮੇਰੇ ਨਾਲ ਚੰਗਾ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ यूएसए, ਧੜਕਦੇ ਦਿਲਾਂ ਦੇ ਨਾਲ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ यूएसए, ਧੜਕਦੇ ਦਿਲਾਂ ਦੇ ਨਾਲ। ਬਿੱਲੋ ਬੱਗੇ ਬਿੱਲੇ ਆਂਦਾ ਕੀ ਕਰੇਂਗੀ? ਬੁਰਾ ਬੱਗੇ ਬਿੱਲੇ ਆਂਦਾ ਕੀ ਕਰੇਂਗੀ? ਜੋ ਮਰਜ਼ੀ ਕਰੇ, ਤੈਨੂੰ ਕੀ? ਪੁੱਛ ਕਿਉਂ? ਉਹਦੀ ਮੌਜ ਹੈ। ਇਹ ਵੀ ਠੀਕ ਹੈ ਤਾਇਆ, ਪਰ ਕਹਿੰਦੇ ਬਹੁਤ ਕੁਝ ਹੋਇਆ।
ਹਾਂ ਤੈਨੂੰ ਨਹੀਂ ਪਤਾ? ਉਹ ਮੈਂ ਕਹਿੰਦਾ ਪਿਆ ਮੈਂ ਜਿੰਨੂੰ ਕਦੀ ਕਹਿੰਦੇ ਸੀ ਅਸੀਂ ਪੱਪੂ ਉਹਨੇ ਪਾਰਲੀਮੈਂਟ ਜਾ ਕੇ ਚੰਗਾ ਚਲਾਇਆ ਚੱਪੂ। ਬਿਲਕੁਲ ਸਹੀ ਤਾਇਆ। ਔਰ हम ਵੱਡੇ जो ਵੱਡਿਆਂ हमारे ਦੀ जो ਮਿਹਨਤ ਕਰਤੇ ਰਹੋ ਜਬ ਤੱਕ ਤੁਹਾਡਾ ਛਾਪਾ ਨਾ ਹੋ। ਹਾਂ ਵੱਡੇ ਵੱਡਿਆਂ ਦੀ ਬੋਲਤੀ ਬੰਦ ਕਰ ਦਿੱਤੀ। ਉਹ ਕਹਿੰਦੇ ਵੀ ਲੋਕ ਤਾਂ ਕਹਿੰਦੇ ਨੇ ਹਮ ਦੋ ਹਮਾਰੇ ਦੋ, ਤੇ ਸਾਡੇ ਮੁਲਕ ਦੇ ਵਿੱਚ ਵੀ ਇਹੀ ਸਭ ਕੁਝ ਚੱਲ ਰਿਹਾ ਵੀ ਹਮ ਦੋ ਹਮਾਰੇ ਦੋ। ਹਮ ਦੋ ਹੈਗੇ ਆ ਸ਼ਾਹ ਤੇ ਮੋਦੀ, ਤੇ ਹਮਾਰੇ ਦੋ ਹੈਗੇ ਅੰਬਾਨੀ ਤੇ ਅਡਾਨੀ। क्या जोश लाई है। अरे भैया मैं बताऊंगा भैया, हम दो हमारे दो भैया। ਏਦਾਂ ਹੀ ਬੋਲਦਾ ਰਾਹੁਲ ਗਾਂਧੀ ਨਾ। ਤੈਨੂੰ ਇੱਕਦਮ ਕੀ ਹੋ ਗਿਆ ਸੀ? ਨਹੀਂ ਮੈਂ ਰੀਚ ਲਈ ਹੈ। ये मोदी जी हैं भैया। भैया हम गरीब हैं भैया, हम यहाँ खाना बैठ के खा लेंगे भैया। ताया हेलो। हाँ हाँ जी ठीक है हमारे प्यारे देशवासियों। हाँ हेलो ਤਾਇਆ आई एम नेशनल लेवल मिमिक्री आर्टिस्ट। ਮੈਂ ਸਮਝ ਗਈ ਸੀ, ਪਰ ਹੁਣ ਜਿਹੜਾ ਇਹ ਕਿਸਾਨੀ ਅੰਦੋਲਨ ਹੈ ਆਪਾਂ ਮਹਾ ਪੰਚਾਇਤ ਦੀ ਤਾਂ ਗੱਲ ਕਰੀਏ। ਓਏ ਹੋਏ ਹੋਏ ਮੈਂ ਕਿਹਾ ਕੱਚ ਦੇਖਿਆ। ਮੈਂ ਕਹਿੰਨੀ ਤਾਇਆ ਲੋਕਾਂ ਨੇ ਨੇਰੀਆਂ ਲਿਆ ਦਿੱਤੀਆਂ ਨੇ। ਨੇਰੀਆਂ ਲਿਆ ਦੂ ਬਿੱਲੋ ਨੇਰੀਆਂ, ਨੇਰੀਆਂ ਲਿਆ ਦੂ ਬਿੱਲੋ ਨੇਰੀਆਂ। ਅੱਛਾ ਕੀ ਕਹਿੰਦੇ ਨੇ ਜਿਹੜਾ ਦਵਿੰਦਰ ਦਿਆਲਪੁਰੀ ਹੈ ਇਹਨੂੰ ਪੰਜਾਬ ਦੇ ਮੇਲਿਆਂ ਦਾ ਸ਼ਰੀਕ ਨੇਸ਼ ਕਿਹਾ ਜਾਂਦਾ ਹੈ। ਹਾਂਜੀ ਹਰ ਸ਼ੁਰੂਆਤ ਇਹਨਾਂ ਨੇ ਕਰਨੀ ਹੁੰਦੀ ਹੈ ਜਦੋਂ ਇਹ ਹਾਈਟ ਛੋਟੀ ਹੈ, ਪਰ ਇਹ ਜਿਹੜੀ ਛਾਲ ਉੱਚੀ ਜੀ ਮਾਰਦੇ ਤੇ ਕਿਉਂ ਮਾਰਦੇ? ਕੱਲ ਨੂੰ ਕਿਤੇ ਪੈਰ ਦੇ ਪਹੁੰਚੇ ਵਿੱਚ ਝੋਟੀ ਅੜ ਕੇ ਖੁੱਲ ਗਈ ਤੇ ਪੰਗਾ ਪੈ ਜਾਏਗਾ ਨਾ। ਨਹੀਂ ਨਹੀਂ ਤਾਇਆ ਉੱਚੀ ਛਲਾਂਗ ਤਾਂ ਮਾਰਦੇ ਨੇ ਕਿਉਂਕਿ ਛੋਟੇ ਬੰਦੇ ਨੂੰ, ਜਿਵੇਂ ਮੇਰਾ ਵੀ ਕੱਦ ਛੋਟਾ, ਨੂੰ ਡਰ ਨਹੀਂ ਹੁੰਦਾ ਵੀ ਸਿਰ ਉੱਤੇ ਛੱਤ ਨਾ ਵੱਜੂ। ਨਹੀਂ ਮੈਨੂੰ ਪਤਾ ਕੀ ਲੱਗਦਾ ਉਹ ਛਾਲ ਉੱਚੀ ਕਿਉਂ ਮਾਰਦੇ ਆ ਤਾਂ ਪੁੱਛਣ ਕੇ ਦੇਖ ਸਕਦੇ ਪਿੱਛੇ ਲੋਕ ਕਿੰਨੇ ਬੈਠੇ ਆ। ਅੱਛਾ ਸੋ ਸਮਾਰਟ। ਯਾ ਵੈਰੀ ਸਮਾਰਟ। ਯਾ ਇੱਕ ਵਾਰ ਨਾ ਪ੍ਰੋਗਰਾਮ ਲਾਣ ਗਏ ਸਾਡੇ ਉੱਤੇ ਪਿੰਡ ਆਏ ਤੇ ਐਲਾਨ ਲੱਗੇ ਚਲੋ ਬਾਹਰ ਜਾਈ, ਕਹਿੰਦੇ ਬਾਲ ਪ੍ਰੋਗਰਾਮ ਬਾਅਦ ਚੋਂ ਪਹਿਲਾਂ ਕੁਝ ਹੋਰ ਲਿਆਓ। ਤਾਇਆ ਮੈਂ ਗੱਲ ਕਰ ਰਹੀ ਸੀ ਮਹਾ ਪੰਚਾਇਤ ਦੀ। ਉਹ ਜਾਂ ਮੈਂ ਕਿਹਾ ਮਹਾ 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 ਜਵਾਬਦੇਹੀ ਹੋ ਗਈ ਹੈ। ਬਿਲਕੁਲ ਸਰਕਾਰ ਬੰਦ ਜੀ, ਬੋਲਤੀ ਬੰਦ ਰੱਖੋ ਠੰਡੇ। ਉਧਰੋਂ ਮੈਂ ਸੁਣਿਆ ਆ ਧਿਆਨ ਭਟਕਾਊ ਮੁੱਦਾ ਵੀ ਆ ਗਿਆ। ਕੀ ਉਹ ਦੱਸਾਂਗੇ ਪਰ ਤੂੰ ਆਪਣੀ ਗੱਲ ਪੂਰੀ ਕਰ। ਹਾਂ ਤਾਇਆ ਇਸ ਮਹਾ ਪੰਚਾਇਤ ਨੇ ਵਾਕਈ ਕਈਆਂ ਦੀ ਬੋਲਤੀ ਕਰ ਦਿੱਤੀ ਹੈ ਬੰਦ, ਕਿਉਂਕਿ ਇਕੱਠ ਵੇਖਣ ਵਾਲਾ ਸੀ। ਬਿਲਕੁਲ। ਔਰ ਜਿੱਥੇ ਲੋਕਾਂ ਨੂੰ ਇਹ ਲੱਗਦਾ ਸੀ ਪਹਿਲਾਂ ਕਿ ਜਿੰਨਾ ਇਕੱਠ ਹਰਿਆਣਾ ਦੀਆਂ ਮਹਾ ਪੰਚਾਇਤਾਂ 'ਚ ਹੁੰਦਾ, ਯੂਪੀ ਦੀਆਂ ਮਹਾ ਪੰਚਾਇਤਾਂ 'ਚ ਹੁੰਦਾ, ਉਹ ਸ਼ਾਇਦ ਪੰਜਾਬ 'ਚ ਨਾ ਹੋਵੇ, ਪਰ ਨਹੀਂ, ਪੰਜਾਬੀਆਂ ਨੇ ਇਹ ਗੱਲ ਸਾਬਤ ਕਰਤੀ ਵੀ ਅਸੀਂ ਵੀ ਇੱਕ ਹਾਂ ਤੇ ਅਸੀਂ ਵੀ ਆਪਣੇ ਹੱਕਾਂ ਦੇ ਲਈ ਉਸੇ ਤਰ੍ਹਾਂ ਡਟੇ ਹੋਏ ਹਾਂ। ਔਰ ਇਸ ਮਹਾ ਪੰਚਾਇਤ ਦੇ ਵਿੱਚ ਬੀਬੀਆਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ। ਪਹੁੰਚਣੀਆਂ ਸੀਗੀਆਂ ਕਿਉਂਕਿ ਦੇਖੋ ਜਦੋਂ ਨਾਰੀ ਸ਼ਕਤੀ ਨਾਲ ਹੋਵੇ ਨਾ ਤੇ ਕਾਮਯਾਬੀ ਪੱਕੀ ਹੈਗੀ ਹੈ। ਬਿਲਕੁਲ। ਵੈਸੇ ਵੀ ਹੁਣ ਕਿਉਂਕਿ ਇਹ ਮਸਲਾ ਫਸਲਾਂ ਦਾ ਨਹੀਂ ਨਸਲਾਂ ਦਾ ਵੀ ਹੈ, ਕਿਉਂਕਿ ਇਹ ਜਿਹੜਾ ਮਸਲਾ ਹੈ ਇਹ ਕੱਲਾ ਕਣਕ ਦਾ ਨਹੀਂ ਅਣਖ ਦਾ ਵੀ ਹੈ। ਤੇ ਫਿਰ ਜਿਨ੍ਹਾਂ ਦੀਆਂ ਜ਼ਮੀਰਾਂ ਜਿਉਂਦੀਆਂ ਨੇ ਉਹ ਫਿਰ ਇਕੱਠੇ ਹੋਏ ਨੇ। ਦੇਖੋ ਜੀ ਇਹ ਮਸਲਾ ਨਹੀਂ ਹੈ ਕਣਕ ਦਾ, ਇਹ ਮਸਲਾ ਹੈ ਹੁਣ ਅਣਖ ਦਾ। ਜਦੋਂ ਇਹ ਠੱਪੜ ਪਿਆ ਸਰਕਾਰ ਦੇ ਮੂੰਹ ਦੇ ਵੇਖੀ ਕੰਨ ਕਿੱਦਾਂ ਖਣਕਦਾ, ਖਣਕਦਾ ਖਣ 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 ਬਾਜੇ ਖਣਖਣਾ ਡੋਰ ਫੜੇ ਨੂੰ ਕੰਗਣਾ। ਚਲੋ ਅੱਗੇ ਲਾਓ ਗਾਣਾ। ਲਓ ਜੀ ਆ ਗਏ ਆ ਤੇ ਪੂਰਾ ਗਾਪ ਪਾ ਗਏ ਆ। ਪੰਜਾਬੀ ਰੇਡੀਓ ਯੂਐਸਏ ਤੇ ਹਾਸੇ ਚਾਰੇ ਪਾਸੇ। ਹਾਂ ਤਾਇਆ ਹੁਣ ਦੱਸ ਕਿਹੜਾ ਧਿਆਨ ਭਟਕਾਊ ਮੁੱਦਾ ਹੱਸ ਕੇ ਰਿਹਾ ਸੀ? ਕੀ ਕਹਿੰਦੇ ਨੇ ਕਿ ਆਪਣਾ ਮਿੱਤਰ ਅੰਕਲ ਦੇ ਇੱਕ ਦੋਸਤ ਹੈਗੇ ਨੇ ਨਾ ਸ਼ਾਹ ਸਾਹਿਬ। ਹਾਂਜੀ ਉਹਨਾਂ ਦਾ ਬਿਆਨ ਆਇਆ ਹੈ ਕਿ ਜਿੱਦਾਂ ਹੀ ਕਰੋਨਾ ਟੀਕਾਕਰਨ ਪੂਰਾ ਹੋ ਜਾਏਗਾ ਤਾਂ CAA ਲਾਗੂ ਕੀਤਾ ਜਾਏਗਾ। ਮਤਲਬ ਅਗਲੀ ਵੀ ਤਿਆਰੀ ਕਰੀ ਬੈਠੇ ਨੇ। ਮੈਂ ਕਹਿੰਦਾ ਪਤਾ ਨਹੀਂ ਕਹਿੰਦੇ ਨਾ ਕਿ ਜਦੋਂ ਬੰਦੇ ਨੂੰ ਪੈਂਦੀਆਂ ਕੱਢੀਆਂ ਹੀ ਪੈਂਦੀਆਂ ਨੇ। ਹਜੇ ਇੱਕ ਪਿਛਵਾੜਾ ਲਾਲ ਹੋ ਗਿਆ ਖਾ ਕੇ ਦੂਜਿਆਂ ਨੇ ਇਦਾਂ ਕਰਵਾ ਲੈਣਾ। ਉਧਰੋਂ ਇਹਦੇ ਆਪ ਛੱਡੇ ਪਏ ਨੇ ਆ ਬੈਲ ਮੁਝੇ ਮਾਰਨੀ, ਆ ਬੈਲ ਮੇਰਾ ਦਿਮਾਗ ਖਰਾਬ ਕਰ ਦੇ। ਨਹੀਂ ਇਹ ਕਹਿੰਦੇ ਬੈਲ ਮੈਂ ਤੇਰੇ ਕੋਲ ਹੀ ਆਉਣਾ। ਤੂੰ ਨਾ ਮੈਂ ਆ ਰਿਹਾ ਤੂੰ ਬਸ ਸਿੰਘ ਤਿੱਖੇ ਕਰਕੇ ਰੱਖ ਆਪਣੇ। ਹਾਂ ਬਿਲਕੁਲ ਸਹੀ। ਰੰਦਾ ਫਿਰ ਕੇ ਤਿੱਖੇ ਕਰ। ਪਤਾ ਨਹੀਂ ਕਿਉਂ ਇਧਰੋਂ ਸੀ ਇਕੱਠਾ ਹੋਣਾ ਹੈ। ਕਿਸਾਨ ਭਰਾ ਪਹਿਲਾਂ ਹੀ ਬੈਠੇ ਆ ਸਾਰਾ। ਮੈਂ ਕਿਹਾ ਭਾਰਤ ਸੜਕ ਤੇ ਲੈ ਆਂਦਾ ਬਿਲਡਿੰਗ ਢਾਈ ਲਓ। ਮੈਨੂੰ ਹੁਣ ਸਮਝ ਆਈ ਨਵੀਂ ਪਾਰਲੀਮੈਂਟ ਬਣਾ ਦੀਆਂ ਗੱਲਾਂ ਕਿਉਂ ਹੋ ਰਹੀਆਂ ਸੀ। ਪਰ ਗੱਲ ਇਹ ਤਾਇਆ ਫਿਰ ਵੀ ਕੰਨਾਂ ਤੇ ਜੂੰ ਸਰਕਦੀ ਹੋਈ ਨਜ਼ਰ ਨਹੀਂ ਆ ਰਹੀ ਹਾਲੇ ਵੀ। ਤੜਿੰਗ ਪਤਾ ਨਹੀਂ ਕਿਹੜੀ ਗੱਲੋਂ ਹੈ। ਕੱਲ ਵੀ ਦੱਸਿਆ ਸੀਗਾ ਮੈਂ ਫਿਰ ਦੱਸ ਰਿਹਾ ਮੈਂ ਛੇਟੇ ਬਾਲ ਹੁੰਦੇ ਉੱਤੇ ਜੂੰ ਆਂਦੀ ਹੈ। ਬਾਲ ਤੇ ਹੈਗੇ ਹੀ ਨਹੀਂ ਤੇ ਜੂੰ ਕਿੱਥੋਂ ਆ ਜਾਏਗੀ। ਹਾਂ ਚਲੋ ਗਾਣੇ ਲਾਓ। ਬਿੱਲਾ ਬੱਗੇ ਬਿੱਲਿਆਂ ਦਾ ਕੀ ਕਰਾਂਗੀ, ਬੱਗੇ ਬੱਗੇ ਬਿੱਲਿਆਂ ਦਾ ਕੀ ਕਰਾਂਗੀ,
ਹੈਲੋ ਤਾਇਆ ਮੈਨੂੰ ਲੱਗਿਆ ਸੀ ਹੁਣ ਲੱਤ ਵੀ ਫੜੇਗਾ। ਨਹੀਂ ਹਾਂ। ਹੁਣ ਤੇ ਮੈਂ ਕਾਪੀ ਥੋੜੀ ਕਰਾਂਗਾ ਉਹਨੂੰ, ਹਾਂ। ਮੈਂ ਆਪਣੀ ਵੀ ਕ੍ਰੀਏਟੀਵਿਟੀ ਕਰਨੀ ਹੈ ਨਾ। ਇੰਨੀ ਦੇਖ ਕ੍ਰੀਏਟੀਵਿਟੀ। ਬਿੱਲੀਆਂ ਚ ਕੁੱਟਾ ਲੈ ਆਂਦਾ, ਕਦੇ ਦੁਸ਼ਮਣ ਇੱਕ ਹੁੰਦੇ ਵੇਖੇ ਮੈਂ ਕਰਾਤੇ ਆ। ਬਿਲਕੁਲ ਤਾਇਆ, ਤੂੰ ਇਹਦੇ ਲਈ ਵਧਾਈ ਦਾ ਹੱਕਦਾਰ ਹੈ। ਹਾਂ, ਦੁਬਾਰਾ ਕਰਾਂ ਇੱਕ ਵਾਰੀ। ਹਾਂ। ਬੱਗੇ ਬਿੱਲੇ ਬਿੱਲੇ ਆਂਦਾ ਕੀ ਕਰੇਗੀ, ਬੱਲੇ ਬੱਲੇ ਬਿੱਲੇ ਆਂਦਾ ਕੀ ਕਰੇ। ਦੇਖ ਤਾਇਆ ਤੂੰ ਕਿਸੇ ਨੇ ਦੰਦੀ ਨਾ ਵੱਡੀ। ਨਹੀਂ ਡੰਡੀ ਮੈਂ 14 ਟੀਕੇ ਲੱਗਣਗੇ। ਨਹੀਂ, ਮੇਰੇ ਵਾਲੀ 28 ਨੇ। ਅੱਛਾ ਕਿਉਂ ਭਲਾ? ਕਿਉਂ? ਮੈਂ ਫਰਵਰੀ ਦੇ ਮਹੀਨੇ ਹੋਇਆ ਸੀ। ਇਹਦਾ ਕੀ ਮਤਲਬ ਹੋਇਆ? 28 ਦਿਨ ਨਹੀਂ ਹੁੰਦੇ ਫਰਵਰੀ। ਹਾਂ ਅੱਛਾ, ਆਹੋ। ਪਰ ਗੱਲ ਇਹ ਹੈ ਤਾਇਆ ਵੀ ਜਿਹਦੇ ਬਾਰੇ ਚ ਤੂੰ ਗੱਲ ਕਰ ਰਿਹਾ ਸੀ ਨਾ, ਹਾਂ। ਖਣ 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 ਉਹ ਜਿਹੜੀ ਕਹਿੰਦੀ ਵੀ ਟਵਿੱਟਰ ਬੰਦ ਕਰ ਦਿਓ ਇੰਡੀਆ 'ਚ। ਹਾਂ ਉਹਦਾ ਬਿਲਕੁਲ। ਕਸੂਰ ਨਹੀਂ ਹੈ। ਹੂੰ। ਹਾਸ਼ਾ ਹੀ ਨਿਕਲ ਗਿਆ ਮੇਰਾ। ਹੁਣ ਤੁਸੀਂ ਇੱਕ ਜਨਾਨੀ ਦੀ ਕੁੱਟੇਗਾ ਨਹੀਂ ਕਰਦੀ ਟਵਿੱਟਰ ਤੇ। ਹਾਂ। ਹੁਣ ਤੇ ਕਹਿਣਾ ਹੀ ਬੰਦ ਕਰੋ ਸਿਆਪਾ। ਉਹ ਵਿਚਾਰੀ ਕੋਈ ਵੀ ਤੀਰ ਚਲਾਉਂਦੀ ਹੈਗੀ ਹੈ, ਘੁੰਮ ਕੇ ਕਿੱਥੇ ਜਾਂਦਾ ਤੈਨੂੰ ਆਪ ਹੀ ਪਤਾ। ਹੁਣ ਮੈਂ ਕੀ ਬੋਲਾਂ, ਪਰਿਵਾਰਿਕ ਸ਼ੋਅ ਹੈਗਾ। ਆਹੋ। ਉਸ ਕੰਗਣਾ ਦੀ ਇੱਕ ਹੋਰ ਗੱਲ ਸੁਣ ਤਾਇਆ। ਅੱਛਾ, ਹੋਰ ਕੀ ਬੋਲੀ ਹੈ? ਹੁਣ ਡਾਇਰੈਕਟਰਸ ਵਾਲੇ ਹੋਈ ਹੈ। ਅੱਛਾ, ਮੈਂ ਤਾਂ ਹੈਰਾਨ ਆ ਵੀ ਬੀਬੀ ਨੂੰ ਮਤਲਬ ਪ੍ਰਾਊਡ ਕਾਹਦਾ? ਪ੍ਰਾਊਡ ਕਾਹਦਾ? ਹਾਂ। ਮੈਂ ਤੈਨੂੰ ਦੱਸਦਾ ਪਤਾ ਕੀ ਹੁੰਦਾ ਹੈਗਾ। ਹਾਂ। ਬਸ ਇਹ ਹਿਮਾਚਲ ਤੋਂ ਹੈ। ਹੂੰ। ਸੀੜੀਨੁਮਾ ਖੇਤੀ ਉੱਥੇ ਕੀਤੀ ਜਾਂਦੀ ਹੈ। ਕਿਹੜੀ? ਸੀੜੀਨੁਮਾ ਖੇਤੀ। ਸੀੜੀਨੁਮਾ। ਪਹਾੜੀਆਂ ਦੇ ਉੱਤੇ ਨਾ ਪੌੜੀਆਂ ਬੜੀਆਂ ਹੁੰਦੀਆਂ ਤੇ ਖੇਤੀ ਕੀਤੀ ਜਾਂਦੀ ਹਾਂ, ਹੈ। ਹਾਂ। ਇਹ ਕਿਤੇ ਉੱਥੇ ਆਲੂ ਤੋੜਨ ਗਈ ਸੀਗੀ ਤੇ ਪੈਰ ਪੂਰ ਪੈ ਗਿਆ। ਹਾਂ। ਉਹ ਗਿੜ 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 ਕਰਦੇ ਹੋਏ ਥੱਲੇ ਡਿੱਗ ਗਈ ਹੈ। ਫਿਰ ਜਦੋਂ ਅੱਛਾ ਬਚਪਨ ਚ ਦਿਮਾਗ ਤੇ ਲੱਗ ਜਾਏ ਨਾ ਗੁੱਜੀ ਛੱਟ, ਉਹ ਜਦੋਂ ਉਦੋਂ MRI ਕਰਾਈ ਨਹੀਂ ਹੋਣੀ। ਅੱਛਾ। ਪੈਸੇ ਬਚਾ ਲਏ ਹੋਣੇ ਕਿ ਡਾਕਟਰ ਲੁੱਟ ਚੋਰ ਬੈਠੇ ਆ। ਹਾਂ। ਹੁਣ ਉਹ MRI ਕਰਾਈ ਨਹੀਂ ਹੈਗੀ। ਹੁਣ ਉਹ ਜਿਹੜਾ ਅੰਦਰ ਦਿਮਾਗ 'ਚ ਛੱਟ ਲੱਗੀ ਨਾ, ਉਹ ਖੁੜ 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 ਕਰਦੀ ਪਈ ਹੈ। ਇਹ ਵੀ ਗੱਲ ਸਹੀ ਉਹਦੇ ਹੈ। ਕਰਕੇ ਇਹਨੂੰ ਨਾ ਦੋ ਕੁਛ ਨਾ ਕਹੋ। ਦੇਖੋ ਜੀ, ਇਹਨੂੰ ਕੁਛ ਨਹੀਂ ਕਹਿਣਾ, ਇਹਨੂੰ ਬਿਠਾਣਾ ਹੈ। ਇਹਨੂੰ ਲਗਭਗ 25 ਮਿੰਟ ਥੱਪੜ ਮਾਰੋ। ਅੱਛਾ। ਥੱਪੜ ਮਾਰਨੇ 25 ਮਿੰਟ। ਹਾਂ। ਤੇ ਉਸ ਤੋਂ ਬਾਅਦ ਜੋ ਥੱਪੜ ਮਾਰ ਲਓ, ਦੱਸਣਾ ਨਹੀਂ ਹੈਗਾ ਕਿ ਕਿਉਂ ਮਾਰੇ ਆ। ਉੱਥੇ ਚੁੱਪ ਕਰਕੇ ਆ ਜਾਣਾ, ਬਸ ਇੰਨਾ ਹੀ ਬਹੁਤ ਹੈ, ਹੋਰ ਕੁਝ ਨਹੀਂ ਕਰਨਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਤਾਇਆ ਹੁਣ ਅੱਗੇ ਵਧੀਏ। ਚਲੋ ਆਓ ਤੁਰੋ, ਕਿੱਥੇ ਜਾਣਾ? ਨਹੀਂ ਗੱਲਾਂ ਚ ਅੱਗੇ ਵਧੀਏ। ਚਲੋ ਵਧੋ। ਹਾਂ, ਜਿਹੜੀ ਮੈਂ ਗੱਲ ਕਰ ਰਹੀ ਸੀ ਉਹ ਤੋਂ ਵਿੱਚ ਹੀ ਰਹਿਣ ਦਿੱਤੀ, ਕੰਗਣਾ ਰਣੌਤ ਦੀ। ਕੀ ਕਿਹਾ? ਇਹ ਬੀਬੀ ਕਹਿੰਦੀ ਹੈ ਕਿ ਮੈਂ ਸਭ ਤੋਂ ਵਧੀਆ ਐਕਟਿੰਗ ਕਰਦੀ ਆ। ਅੱਛਾ। ਜਦੋਂ ਤੱਕ ਮੇਰੇ ਤੋਂ ਵਧੀਆ ਕੋਈ ਐਕਟਿੰਗ ਨਾ ਕਰੇ ਉਦੋਂ ਤੱਕ ਮੈਨੂੰ ਇਸ ਗੱਲ ਤੇ ਮਾਣ ਰਹੂਗਾ। ਅੱਛਾ। ਹਾਂ ਠੀਕ ਹੈ। ਮੈਂ ਕਹਿੰਦੀ ਵੀ ਸੁਪਰ ਡੁਪਰ ਐਕਟਿੰਗ ਦੇ ਵਿੱਚ ਆ। ਸੁਪਰ ਡੁਪਰ ਹੈ। ਹਾਂ, ਇੱਕ ਤਸਵੀਰ ਵੀ ਉਹਨੇ ਪਾਈ ਹੈ ਜਿਹੜੀ ਕਿ ਫਿਰ ਤੋਂ ਉਹਨੇ ਹੁਣ ਮਤਲਬ ਤੁਮ ਤਾਂ ਖੱਟਣ ਵਾਲਾ ਕੰਮ ਕੀਤਾ, ਕਿਉਂਕਿ ਉਸ ਤਸਵੀਰ ਦੇ ਉੱਪਰ ਉਹਨੇ ਲਿਖਿਆ, ਕਿਉਂਕਿ ਉਹਦੀ ਫਿਲਮ ਆ ਰਹੀ ਹੈ ਨਾ ਧਾਕੜ, ਉਹਦੇ ਨਾਲ ਜੁੜੀ ਹੋਈ ਇਹ ਫੋਟੋ ਹੈ ਜਿਹਦੇ ਵਿੱਚ ਉਹਨੇ ਲਿਖਿਆ ਹੈ ਕਿ ਇੰਡੀਆ ਦੇ ਬਹੁਤ ਸਾਰੇ ਵੱਡੇ ਫਿਲਮ ਡਾਇਰੈਕਟਰਸ ਨੇ ਮੇਰੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਜਦੋਂ ਸਾਰੇ ਸਕਸੈਸ ਹੋ ਗਏ ਤਾਂ ਉਹਨਾਂ ਨੇ ਸਿਰਫ ਖਾਨ, ਕਪੂਰ ਤੇ ਕੁਮਾਰ ਨਾਲ ਕੰਮ ਕਰਨ ਲਈ ਉਹਨਾਂ ਦੇ ਮਗਰ ਦੌੜਨਾ ਸ਼ੁਰੂ ਕਰ ਦਿੱਤਾ। ਅਗਲੇ ਮਤਲਬ ਹੁਣ ਸਾਰਾ ਕੁਝ ਬੀਬੀ ਜੀ ਨੂੰ ਪੁੱਛ ਕੇ ਕਰਿਆ ਕਰ। ਗੱਲ ਨਹੀਂ ਸਮਝ ਆ ਰਹੀ। ਖਾਨ, ਕਪੂਰ ਤੇ ਕੁਮਾਰ ਦੇ ਚੱਕਰ 'ਚ ਨਾ ਇਹਦੀ ਗੱਲ ਰੋਸ਼ਨ ਜੀ ਨਹੀਂ ਹੋ ਪਾ ਰਹੀ। ਰੋਸ਼ਨ ਵੱਲ ਵੀ ਕੀ ਖਿਆਲ ਹੈ? ਉਹਨਾਂ ਬਾਰੇ ਤਾਂ ਬਸ ਇੱਕੋ ਵਾਰੀ ਹੀ ਬੋਲੇ ਸੀ, ਫਿਰ ਉਹ ਤੋਂ ਬਾਅਦ ਚੁੱਪ ਕਰਾਟਾ ਸ਼ੁਦਾ ਨੇ ਆਪ ਹੀ। ਚਲੋ ਹਾਂ, ਚਲੋ ਵਧੋ ਅੱਗੇ ਫਿਰ। ਦੋਸਤੋ, ਮੇਰੇ ਪਿਆਰੇ ਮਿੱਤਰੋ, ਵੈਲਕਮ ਬੈਕ ਹੈ। ਸੁਣ ਰਹੇ ਹੋ ਹਾਸੇ ਚਾਰੇ ਪਾਸੇ, ਤਾਇਆ ਸ਼ੌਂਕੀ ਐਂਡ ਤੁਹਾਡੇ ਨਾਲ ਹੈਗੀ ਹੈ ਹਰਮਨ ਬੁਰਾ। ਤੁਹਾਡੇ ਨਾਲ ਨਹੀਂ, ਮੇਰੇ ਨਾਲ ਹੈ। ਮੇਰੇ ਨਾਲ ਕਹਿ ਤਾਇਆ, ਮੇਰੇ ਨਾਲ। ਮੇਰੇ ਨਾਲ ਹੈਗੀ ਹਰਮਨ ਬੁਰਾ। ਆ ਕੀ ਸੀ? ਬੜਕਾ ਬੁਰੀ ਬੁਰੇ ਤਾਇਆ ਇਹ ਕੀ ਸੀ? ਮੈਂ ਦੱਸਿਆ ਨਾ ਅੱਜ ਵਾਰ ਕੀ ਹੈ। ਕੀ ਹੈ? ਸ਼ੁੱਕਰਵਾਰ। ਹਾਂ ਤਾਇਆ, ਵੀਕਐਂਡ ਦੀਆਂ ਤਿਆਰੀਆਂ ਨੇ। ਅੱਜ ਹੈਗਾ ਹੱਗ ਡੇ। ਅੱਛਾ, ਤੂੰ ਮਨਾ ਲਿਆ? ਇਹ ਹੱਗ ਡੇ ਨਹੀਂ ਹੁੰਦਾ, ਇਟਸ ਹੱਗ ਡੇ। ਮੈਂ ਤਾਂ ਸਵੇਰ ਦੀ 2 ਸ਼ੀਸ਼ੀਆਂ ਖਾ ਲਈਆਂ ਕਾਇਮ ਫਿਰਨ ਦੀਆਂ। ਤਾਇਆ ਯੂ ਆਰ ਟੂ ਮਚ। ਮੈਨੂੰ ਟੂ ਮਚ ਆਈ ਵੀ ਹੋਈ ਹੈ। ਹਾਏ ਛੀ ਠੀਕ ਹੀ ਹੈ। ਤੂੰ ਕਿੰਨਾ ਗੰਦਾ ਹੈ। ਨਹੀਂ, ਤੂੰ ਤਾਂ ਜਾਂਦੀ ਨਹੀਂ ਜਿਵੇਂ ਸਵੇਰੇ। ਇਹ ਕੀ ਗੱਲ ਹੋਈ? ਇਹ ਗੱਲਾਂ ਰੇਡੀਓ ਤੇ ਕਰਨ ਵਾਲੀਆਂ ਹੁੰਦੀਆਂ ਨੇ। ਨਹੀਂ, ਮੈਨੂੰ ਪਤਾ ਫਲੈਸ਼ ਕਰਨ ਵਾਲੀਆਂ ਹੁੰਦੀਆਂ ਨੇ, ਪਰ ਟਾਕ ਤੇ ਕਰ ਹੀ ਸਕਦੇ ਆ। ਟਾਕ ਵੀ ਨਹੀਂ ਕਰੀਦੀ, ਇਹ ਗੰਦੀ ਗੱਲ ਹੁੰਦੀ ਹੈ। ਤੇ ਮੇਰੀ ਮਸ਼ਹੂਰੀਆਂ ਚਲਾਉਂਦੇ ਹੁੰਦੇ ਹੋ। ਕਾਇਮ ਜੁਰਨ ਕਬਜ਼ ਕੋ ਕਰੇ ਦੂਰ, ਜ਼ਿੰਦਗੀ ਜੀਏ ਭਰਪੂਰ। ਬੁਰਾ ਹੈ ਕੀ ਹੈ?
ਉਹਨਾਂ ਨੇ ਬੁਰਾ ਕਦੋਂ ਕਿਹਾ ਸੀ? ਨਹੀਂ, ਜਦੋਂ ਬੰਦਾ ਬਿਲਕੁਲ ਭਰਪੂਰ ਜ਼ਿੰਦਗੀ ਜੀ ਲੇ, ਪੇਟ ਫਰੈਸ਼ ਹੋ, ਬੁਰਾ ਨਹੀਂ ਨਿਕਲਦਾ। ਦੱਸ ਮੈਨੂੰ, ਨਹੀਂ ਨਿਕਲਦਾ। ਦੱਸ ਮੈਨੂੰ, ਜਵਾਬ ਦੇ, ਪੁੱਛਤਾ ਹੈ ਭਾਰਤ। ਤਾਇਆ ਚੰਗੀਆਂ ਭਲੀਆਂ ਗੱਲਾਂ ਕਰ ਰਿਹਾ ਸੀ, ਪਤਾ ਨਹੀਂ ਅੰਤ ਦੇ ਵਿੱਚ ਆ ਕੇ ਕਿਹੜਾ ਮੋੜ ਤੂੰ ਕੱਟ ਲਿਆ, ਤੇ ਇਸ ਤੋਂ ਪਹਿਲਾਂ ਤੂੰ ਹੋਰ ਮੋੜ ਕੱਟੇ। ਆਪਾਂ ਚੱਲੀਏ। ਚਾਹ ਜਾਨਣਾ ਚ ਪਏਗਾ। ਬਾਕੀ ਮੈਂ ਦੱਸ ਦੇਵਾਂ ਕਿ ਐਤਵਾਰ ਨੂੰ ਵੈਲੈਂਟਾਈਨਸ ਡੇ ਹੈ। ਹਾਂ, ਤੇ ਤਾਇਆ ਜਾ ਰਿਹਾ ਚਿੱਤਰਕੂਟ ਪਰਬਤ ਤੇ। ਕਿਆ ਬਾਤ, ਚਿੱਤਰਕੂਟ ਪਰਬਤ ਤੇ ਮੈਂ ਜਾ ਰਿਹਾ ਮੈਂ। ਤੇ ਕੀ ਕਹਿੰਦੇ, ਕਾਫੀ ਫੁੱਲ ਕੇਕ ਸਭ ਲੈ ਕੇ ਜਾ ਰਿਹਾ ਮੈਂ। ਜੈਕਲੀਨ ਨੇ ਛੱਡਿਆ ਮੈਨੂੰ। ਅੱਜ ਉੱਥੇ ਆਪਾਂ ਜਾ ਕੇ ਰੋਮਾਂਟਿਕ ਡੇਟ ਤੇ ਨਿਕਲ ਰਹੇ ਹਾਂ। ਚਿੱਤਰਕੂਟ ਪਰਬਤ ਦੇ ਆਖਰ ਤੱਕ ਜਾ ਕੇ ਪਹਾੜ ਦੇ ਬਿਲਕੁਲ ਨੋਕ ਤੇ ਚੜ ਕੇ ਤੂੰ ਛਾਲ ਮਾਰ ਦੇਣੀ ਹੈ। ਨੋਕ ਨਹੀਂ ਬਹਿ ਕੇ ਦੇਖਣਾ ਚੁੱਭਦੀ ਕਿ ਚੁੱਭਦੀ ਹੋ। ਅੱਛਾ ਠੀਕ ਹੈ, ਤੇ ਫਿਲਹਾਲ ਆਪਾਂ ਚੱਲੀਏ ਫਿਰ। ਚੱਲਦੇ ਆ, ਮੰਡੇ ਮਿਲਦੇ ਆ। ਤਦ ਤੱਕ ਆਪਦਾ ਖਿਆਲ ਰੱਖੋ ਤੇ ਅੱਲਾ ਤੁਹਾਨੂੰ ਸ਼ਾਹ ਬਖਸ਼ੇ। ਮੈਂ ਤੇ ਅਮਰ ਹੀ ਹੈਗਾ ਵਾ। ਬਾਏ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ।